ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੁਲਾਈ ਦੀ 8 ਤਰੀਕ ਆ, ਦਿਨ ਵੀਰਵਾਰ ਆ, ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਤੇ ਮੇਰੇ ਨਾਲ ਇੰਦਰਪ੍ਰੀਤ ਸਿੰਘ ਜੁੜੇ ਹੋਏ ਨੇ। ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋ ਅੱਜ ਦੀਆਂ ਖਬਰਾਂ ਵੱਲ ਆਈਏ ਤੇ ਅੱਜ ਕੈਲੀਫੋਰਨੀਆ ਤੇ ਨਵਾਡਾ ਦੇ ਵਿੱਚ ਜਿਹੜਾ ਆ ਭੁਚਾਲਾਂ ਨੇ ਕਾਫੀ ਜਿਹੜੇ ਆ ਝਟਕੇ ਦਿੱਤੇ ਹੈਗੇ ਆ। ਬੇ ਏਰੀਏ ਦੇ ਵਿੱਚ ਵੀ ਲਗਭਗ ਹਰ ਸ਼ਹਿਰ ਦੇ ਵਿੱਚ ਜਿਹੜਾ ਝਟਕਾ ਲੱਗਿਆ ਹੈਗਾ ਭੁਚਾਲ ਦਾ। ਨਵਾਡਾ ਦੇ ਵਿੱਚ ਤਾਂ ਇੱਕ ਜਗ੍ਹਾ ਤੇ ਜਿਹੜਾ ਰਿਚਰਡ ਸਕੇਲ ਦੇ ਹਿਸਾਬ ਨਾਲ ਕਹਿੰਦੇ 5.91 ਦਾ ਜਿਹੜਾ ਆ ਭੁਚਾਲ ਆਇਆ ਹੈਗਾ 32 ਕਿਲੋਮੀਟਰ ਸਾਊਥ ਵੈਸਟ ਆਫ ਸਮਿਥ ਵੈਲੀ ਨਵਾਡਾ ਦੇ ਵਿੱਚ। ਇਸ ਤਰ੍ਹਾਂ ਹੋਰ ਜਿਹੜੇ ਮੁਲਕ ਆ ਉਹਨਾਂ ਦੇ ਵਿੱਚ ਵੀ ਚਿੱਲੀ 'ਚ ਅੱਜ 5.4 ਅਸ਼ਾਰੀਆ ਦਾ ਜਿਹੜਾ ਆ ਰਿਚਰਡ ਸਕੇਲ ਤੇ ਅਰਥਕੁਏਕ ਆਇਆ 4 ਘੰਟੇ ਪਹਿਲਾਂ। ਨਵਾਡਾ 'ਚ ਸਿਰਫ 2 ਘੰਟੇ ਪਹਿਲਾਂ ਆਇਆ ਸੀ। ਐਲ ਸੈਲਵਾਡੋਰ 'ਚ 4 ਘੰਟੇ ਪਹਿਲਾਂ 5.4 ਦਾ ਆਇਆ। ਇਸੇ ਤਰ੍ਹਾਂ 11 ਘੰਟੇ ਪਹਿਲਾਂ ਚਾਈਨਾ 'ਚ ਆਇਆ 5.1 ਦਾ। ਜਾਪਾਨ ਦੇ ਵਿੱਚ 13 ਘੰਟੇ ਪਹਿਲਾਂ 5.2 ਸਕੇਲ ਦੇ ਉੱਤੇ ਆਇਆ ਤੇ ਪੇਰੂ ਦੇ ਵਿੱਚ ਵੀ ਜਿਹੜਾ ਆ 5.2 14 ਘੰਟੇ ਪਹਿਲਾਂ ਜਿਹੜਾ ਅਰਥਕੁਏਕ ਆਇਆ ਤੇ ਫਿਲੀਪਾਈਨਸ ਦੇ ਵਿੱਚ 5.0 ਜਿਹੜਾ ਆ ਉਹ 15 ਘੰਟੇ ਪਹਿਲਾਂ ਆਇਆ। ਸੋ ਅਸੀਂ ਚੱਲਦੇ ਹਾਂ ਆਪਣੀ ਅੱਜ ਦੀ ਅਗਲੀ ਖਬਰ ਵੱਲ ਜੀ। ਸਾਡੀ ਅੱਜ ਦੀ ਅਗਲੀ ਖਬਰ ਆ ਰਹੀ ਹੈ ਜੀ ਲਾਸ ਐਂਜਲਸ ਤੋਂ, ਸਦਰਨ ਕੈਲੀਫੋਰਨੀਆ ਤੋਂ। ਉਹਦੇ ਸਦਰਨ ਕੈਲੀਫੋਰਨੀਆ ਦੇ ਵਿੱਚ ਅਥਾਰਟੀਜ਼ ਨੇ 16 ਟਨ ਮੈਰੀਜੁਆਨਾ ਫੜਿਆ ਹੈ ਜੀ, ਜਿਹਦੀ ਕੀਮਤ ਇੰਟਰਨੈਸ਼ਨਲ ਮਾਰਕੀਟ 'ਚ $1.19 ਬਿਲੀਅਨ ਦੱਸੀ ਜਾ ਰਹੀ ਹੈ ਜੀ। ਸੋ ਇੱਕ ਬਹੁਤ ਵੱਡੀ ਅਫੀਸ਼ੀਅਲਸ ਦੀ ਕਾਮਯਾਬੀ ਮੰਨੀ ਜਾ ਰਹੀ ਹੈ ਜੀ। ਤੇ ਨਾਲ ਦੇ ਨਾਲ ਹੀ ਅਫੀਸ਼ੀਅਲਸ ਨੇ ਇਹ ਪਤਾ ਕੀਤਾ ਹੈ ਕਿ ਜੋ ਇਹ ਮੈਰੀਜੁਆਨਾ ਇਲੀਗਲੀ ਸਮਗਲ ਹੋ ਰਹੀ ਸੀਗੀ ਜੀ, ਇਹ ਮੈਕਸੀਕੋ ਦੇ ਥਰੂ ਕੈਲੀਫੋਰਨੀਆ ਦੇ ਵਿੱਚ ਆ ਰਹੀ ਸੀਗੀ ਜੀ। ਤੇ ਇਹ ਜਿਹੜਾ ਆਪਰੇਸ਼ਨ ਸੀਗਾ ਜੀ, ਇਹ ਅਫੀਸ਼ੀਅਲ ਨੇ ਜੂਨ 8 ਤੋਂ ਸ਼ੁਰੂ ਕੀਤਾ ਸੀਗਾ ਜੀ। ਸੋ 1 ਮਹੀਨੇ ਦੇ ਵਿੱਚ ਉਹਨਾਂ ਨੇ ਜੀ 70 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਜੀ। ਤੇ ਖਾਸ ਤੌਰ ਤੇ ਇਸ ਗੱਲ ਤੇ ਗੌਰ ਕਰਨ ਵਾਲੀ ਗੱਲ ਹੈ ਜੀ ਕਿ $1.19 ਬਿਲੀਅਨ ਜਿੰਨੀ 16 ਟਨ ਮੈਰੀਜੁਆਨਾ ਉਹਨਾਂ ਨੇ ਬਰਾਮਦ ਕੀਤਾ ਹੈ ਜੀ। ਜੀ ਬਿਲਕੁਲ, ਬਹੁਤ ਵੱਡਾ ਅਮਾਊਂਟ ਹੈਗਾ ਜਦੋਂ ਤੋਂ ਹੀ ਕੈਲੀਫੋਰਨੀਆ ਦੇ ਵਿੱਚ ਕਈ ਜਗ੍ਹਾ ਦੇ ਉੱਤੇ ਜਿਹੜਾ ਲੀਗਲ ਹੋਇਆ ਹੈਗਾ। ਸੋ ਕਹਿੰਦੇ ਵੀ 500 ਦੇ ਕਰੀਬ ਜਿਹੜੇ ਲੋਕ ਆ ਉਹਨਾਂ ਨੇ ਆਪਣੇ ਘਰਾਂ ਦੇ ਵਿੱਚ ਜਿਹੜੇ ਆ ਫਾਰਮ ਲਾਏ ਹੋਏ ਸੀ। ਸੋ ਇਹ ਵੀ ਇੱਕ ਹੁਣ ਬਹੁਤ ਵੱਡੀ ਜਿਹੜੀ ਪ੍ਰੋਬਲਮ ਚੱਲ ਰਹੀ ਆ। ਲੈਨਕਾਸਟਰ ਜਿਹੜਾ ਇੱਧਰ ਬੇਕਰਸਫੀਲਡ ਤੇ ਲਾਸ ਐਂਜਲਸ ਦੇ ਲਾਗੇ ਏਰੀਆ ਹੈਗਾ, ਉੱਥੇ ਕਾਫੀ ਜਿਹੜੇ ਲੋਕ ਫੜੇ ਆ ਜਿਨ੍ਹਾਂ ਨੇ ਆਪਣੇ ਘਰਾਂ ਦੇ ਬੈਕਯਾਰਡ ਦੇ ਵਿੱਚ ਇਹ ਜਿਹੜਾ ਆ ਭੰਗ ਉਗਾਈ ਹੋਈ ਸੀ। ਤੇ ਅਗਲੀ ਖਬਰ ਵੱਲ ਚੱਲੀਏ ਜਿਹੜੀ ਹੇਤੀ ਤੋਂ ਆ ਰਹੀ ਆ। ਹੇਤੀ ਦੇ ਪ੍ਰੈਜ਼ੀਡੈਂਟ ਨੂੰ ਅਸੈਸੀਨੇਟ ਕੱਲ੍ਹ ਕਰ ਦਿੱਤਾ ਗਿਆ ਸੀ। ਉਹਦੇ ਸੰਬੰਧ ਦੇ ਵਿੱਚ ਕੁਛ ਜਿਹੜੇ ਸਸਪੈਕਟਸ ਆ ਉਹ ਹੇਤੀ ਦੀ ਜਿਹੜੀ ਪੁਲਿਸ ਆ ਉਹਨਾਂ ਨੇ ਫੜੇ ਹੈਗੇ ਆ ਤੇ ਉਹਦੇ ਵਿੱਚ ਜਿਹੜੇ ਸਸਪੈਕਟ ਹੈਗੇ ਆ 2 ਜਾਣੇ ਏਸ਼ੀਅਨ ਅਮਰੀਕਨ ਮੈਨ ਸੀਗੇ। ਕਹਿੰਦੇ ਵੀ ਅਮਰੀਕਨ ਸਿਟੀਜ਼ਨ ਆ ਤੇ ਉਹਦੀ ਅਸੈਸੀਨੇਸ਼ਨ ਦੇ ਵਿੱਚ ਇਨਵੋਲਵ ਸੀ। 4 ਜਾਣੇ ਜਿਹੜੇ ਆ ਉਹ ਗੋਲੀ ਦੇ ਨਾਲ ਵੀ ਮਾਰੇ ਜਾ ਚੁੱਕੇ ਆ। ਕੁਛ ਜਿਹੜੇ ਆ ਉਹਨਾਂ ਨੇ ਅਰੈਸਟ ਵੀ ਕੀਤੇ ਹੈਗੇ ਆ। ਹਾਂਜੀ, ਸੋ ਸਾਡੀ ਅੱਜ ਦੀ ਅਗਲੀ ਖਬਰ ਕੈਲੀਫੋਰਨੀਆ ਤੋਂ ਆ ਰਹੀ ਹੈ ਜੀ। ਕੈਲੀਫੋਰਨੀਆ ਦੇ ਵਿੱਚ ਅਥਾਰਟੀਜ਼ ਨੇ ਕਿਹਾ ਹੈ ਜੀ ਕਿ ਆਫਟਰ ਕਾਫੀ ਮਹੀਨੇ ਤੋਂ ਕਿ ਜਿਹੜੇ ਕੋਵਿਡ ਕੇਸਿਸ ਡਿਕਲਾਈਨ 'ਤੇ ਸੀਗੇ ਉਹ ਫਿਰ ਦੁਬਾਰਾ ਰਾਈਜ਼ ਹੋਣੇ ਸ਼ੁਰੂ ਹੋ ਗਏ ਨੇ ਜੀ। ਤੇ ਅਥਾਰਟੀਜ਼ ਨੇ ਡੈਲਟਾ ਵੇਰੀਐਂਟ ਨੂੰ ਮੇਨ ਇਹਦਾ ਜ਼ਿੰਮੇਦਾਰ ਦੱਸਿਆ ਹੈ ਜੀ। ਤੇ ਨਾਲ ਦੇ ਨਾਲ ਹੀ ਨਿਊਸਮ ਐਡਮਿਨਿਸਟ੍ਰੇਸ਼ਨ ਨੇ ਦੱਸਿਆ ਕਿ ਡੇਲੀ ਵੈਕਸੀਨੇਸ਼ਨ ਰੇਟ ਕੈਲੀਫੋਰਨੀਆ ਦੇ ਵਿੱਚ ਰਿਕਾਰਡ ਲੋ ਹਿੱਟ ਕਰ ਗਿਆ ਸੀਗਾ ਜੀ ਕੱਲ੍ਹ ਦੀ ਤਰੀਕ ਨੂੰ। ਜੀ, ਅਗਲੀ ਖਬਰ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਦੇ ਸੰਬੰਧ ਦੇ ਵਿੱਚ ਆ। ਅੱਜ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈਗੀ ਆ, ਖਾਸ ਕਰਕੇ ਅਫਗਾਨਿਸਤਾਨ ਦੇ ਵਿੱਚੋਂ ਜਦੋਂ ਉਹਨਾਂ ਨੇ ਆਪਣੀਆਂ ਫੌਜਾਂ ਨੂੰ ਵਾਪਸ ਬੁਲਾ ਲਿਆ ਹੈਗਾ। ਇੱਕ ਪੁਆਇੰਟ ਦੇ ਉੱਤੇ ਤਾਂ ਉਹਨਾਂ ਨੇ ਇਹ ਕਿਹਾ ਵੀ ਅਸੀਂ ਕੁਛ ਖਾਸ ਅਚੀਵ ਨਹੀਂ ਕੀਤਾ, ਜਿਹਦੇ ਸੰਬੰਧ ਦੇ ਵਿੱਚ ਜਿਹੜੇ ਕਈ ਜਨਰਲ ਰਹਿ ਚੁੱਕੇ ਹੈਗੇ ਆ ਅਫਗਾਨਿਸਤਾਨ ਦੇ ਵਿੱਚ ਜਦੋਂ ਵਾਰ ਚੱਲ ਰਹੀ ਸੀ। ਉਹਨਾਂ ਨੇ ਕਿਹਾ ਵੀ ਟੋਟਲੀ ਰੋਂਗ ਸਟੇਟਮੈਂਟ ਹੈਗੀ ਆ ਪ੍ਰੈਜ਼ੀਡੈਂਟ ਜੋ ਬਾਈਡਨ ਦੀ। ਅਸੀਂ ਉੱਥੇ ਇਸ ਕਰਕੇ ਗਏ ਸੀ 9/11 'ਚ ਜਿਹੜਾ ਅਟੈਕ ਹੋਇਆ ਸੀ ਬਿਨ ਲਾਦਨ ਤੇ ਉਹਦੇ ਬੰਦਿਆਂ ਵੱਲੋਂ, ਤੇ ਅਸੀਂ 20 ਸਾਲਾਂ ਦੇ ਵਿੱਚ ਆਪਣੀ ਪ੍ਰੈਜ਼ੈਂਸ ਉੱਥੇ ਰੱਖੀ ਹੈਗੀ ਆ।
ਕਿੰਨੇ ਸਾਡੇ ਫੌਜੀ ਸ਼ਹੀਦ ਹੋਏ ਆ। ਸੋ ਉਹਦਾ ਇੱਕੋ ਹੀ ਰੀਜ਼ਨ ਸੀ ਵੀ ਹੋਰ 9/11 ਵਰਗਾ ਅਟੈਕ ਆ ਉਹ ਅਮਰੀਕਾ ਤੇ ਨਾ ਹੋਵੇ ਤੇ ਉਹਦੇ ਵਿੱਚ ਅਸੀਂ ਸਕਸੈਸਫੁਲ ਹੋਏ ਹੈਗੇ ਆ। ਇੱਕ ਜਿਹੜਾ ਮੇਨ ਇਸ਼ੂ ਬਣਦਾ ਜਾ ਰਿਹਾ ਅਫਗਾਨਿਸਤਾਨ ਦੇ ਵਿੱਚ ਜਿਹੜੇ ਇੰਟਰਪ੍ਰੀਟਰ ਸੀਗੇ, ਜਿਹੜੇ ਲੈਂਗੁਏਜ ਨੂੰ ਇੰਟਰਪ੍ਰੀਟ ਕਰਦੇ ਸੀ ਪਸ਼ਤੋ ਤੋਂ ਜਾਂ ਹੋਰ ਜਿਹੜੀਆਂ ਉੱਥੇ ਦੀਆਂ ਲੋਕਲ ਭਾਸ਼ਾਵਾਂ ਆ ਉਹਨਾਂ ਨੂੰ ਇੰਗਲਿਸ਼ ਦੇ ਵਿੱਚ, ਤੇ ਉਹਨਾਂ ਦਾ ਜਿਹੜੀ ਹੁਣ ਲਾਈਫ ਆ ਬੜੀ ਖਤਰੇ 'ਚ ਆ, ਕਿਉਂਕਿ 1 ਲੱਖ ਦੇ ਕਰੀਬ ਹੈਗੇ ਆ। ਉਹ ਸਾਰੇ ਕਹਿੰਦੇ ਵੀ ਸਾਨੂੰ ਅਮਰੀਕਾ ਦੇ ਵਿੱਚ ਲਿਆਂਦਾ ਜਾਵੇ, ਅਮਰੀਕਾ ਦੀ ਸਾਨੂੰ ਜਿਹੜੀ ਇਮੀਗ੍ਰੇਸ਼ਨ ਦਿੱਤੀ ਜਾਵੇ। ਸੋ ਉਹਦੇ ਵਿੱਚ ਹੁਣ ਇਹ ਕਿੱਦਾਂ ਲੈ ਕੇ ਆਊਗੇ ਇਹ ਤਾਂ ਕੁਛ ਨਹੀਂ ਪਤਾ ਚੱਲ ਰਿਹਾ, ਪਰ ਪ੍ਰੈਜ਼ੀਡੈਂਟ ਬਾਈਡਨ ਨੇ ਇਹ ਕਿਹਾ ਹੈਗਾ ਆ ਵੀ ਅਸੀਂ ਜਿਹੜੇ ਅਫਗਾਨਿਸਤਾਨ ਦੇ ਇੰਟਰਪ੍ਰੀਟਰ ਸੀਗੇ ਉਹਨਾਂ ਨੂੰ ਜੀ ਆਇਆਂ ਕਹਿੰਦੇ ਆ USA ਦੇ ਵਿੱਚ। ਪਰ ਦੂਸਰੇ ਪਾਸੇ ਜਿਹੜੇ ਤਾਲਿਬਾਨ ਆ ਉਹ ਬਿਲਕੁਲ ਐਕਟਿਵ ਹੋਏ ਪਏ ਆ, ਕਹਿੰਦੇ ਵੀ ਜਿਹੜੇ ਇਹ ਇੰਟਰਪ੍ਰੀਟਰ ਸੀਗੇ ਇੱਕ ਤਰ੍ਹਾਂ ਦੇ ਨਾਲ ਉਹ ਆਪਣੇ ਗਦਾਰ ਗਿਣਦੇ ਆ ਵੀ ਇਹਨਾਂ ਨੇ ਸਾਡੇ ਨਾਲ ਗਦਾਰੀ ਕੀਤੀ ਹੈਗੀ ਆ, ਵੀ ਇਹ ਅਮਰੀਕਨ ਜਿਹੜੀਆਂ ਫੋਰਸਿਸ ਸੀਗੀਆਂ ਉਹਨਾਂ ਨੂੰ ਇਨਫੋਰਮੇਸ਼ਨ ਦਿੰਦੇ ਸੀਗੇ। ਸੋ ਇਹ ਜਿਹੜਾ ਇਸ਼ੂ ਆ ਕਾਫੀ ਹੌਟ ਬਣਿਆ ਹੋਇਆ ਹੈ ਇੰਟਰਪ੍ਰੀਟਰਸ ਨੂੰ USA ਦੇ ਵਿੱਚ ਲਿਆਉਣ ਦਾ। ਹਾਂਜੀ। ਅੱਜ ਦੀ ਅਗਲੀ ਖਬਰ ਵੀ ਜੀ ਦੁਬਾਰਾ ਅਫਗਾਨਿਸਤਾਨ ਤੋਂ ਹੀ ਆ ਰਹੀ ਹੈ ਜੀ ਕਿ ਤਾਲਿਬਾਨ ਦੇ ਦੁਬਾਰਾ ਰਾਈਜ਼ ਕਰਕੇ ਉੱਥੋਂ ਦੀ ਜਿਹੜੀ ਲੋਕਲ ਪਾਪੂਲੇਸ਼ਨ ਹੈਗੀ ਹੈ ਉੱਥੇ ਇੱਕ ਇਮੀਗ੍ਰੇਸ਼ਨ ਕ੍ਰਾਈਸਿਸ ਕ੍ਰੀਏਟ ਹੋ ਗਿਆ ਹੈ ਜੀ। ਪਾਕਿਸਤਾਨ ਅਫਗਾਨਿਸਤਾਨ ਤੇ ਬਾਰਡਰ ਤੇ ਜੀ ਬਹੁਤ ਜ਼ਿਆਦਾ ਅਫਗਾਨੀ ਲੋਕੀ ਹੁਣ ਅਫਗਾਨਿਸਤਾਨ ਨੂੰ ਛੱਡਣਾ ਚਾਹੁੰਦੇ ਹਨ ਜੀ ਤਾਲਿਬਾਨ ਕਰਕੇ। ਸੋ ਫਿਲਹਾਲ ਜੀ ਪਾਕਿਸਤਾਨ ਦੇ ਬਾਰਡਰ ਤੇ ਜੀ ਕਾਫੀ ਵੱਡਾ ਅਫਗਾਨੀ ਸਿਟੀਜ਼ਨਸ ਨੇ ਜੀ ਇੱਕ ਕੈਂਪ ਜਿਹਾ ਬਣਾ ਲਿਆ ਹੈ ਜੀ। ਜੀ ਬਿਲਕੁਲ। ਅਗਲੀ ਖਬਰ ਸਾਡੀ ਗੋਲਡਨ ਸਟੇਟ ਕੈਲੀਫੋਰਨੀਆ ਤੋਂ ਆ ਰਹੀ ਆ। ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਹੋਣਾ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਆਪਣੇ ਸਾਰੇ ਹੀ ਜਿਹੜੇ ਕੈਲੀਫੋਰਨੀਆ ਦੇ ਸਿਟੀਜ਼ਨ ਆ ਉਹਨਾਂ ਨੂੰ ਬੇਨਤੀ ਕੀਤੀ ਆ ਵੀ ਆਪਣਾ ਜਿਹੜਾ ਪਾਣੀ ਆ ਉਸ ਨੂੰ 15% ਪਾਣੀ ਦੀ ਕੰਜ਼ੰਪਸ਼ਨ ਜਿਹੜੀ ਆ ਤੁਸੀਂ ਕਰਦੇ ਹੈਗੇ ਆ ਯੂਜ਼ ਪਾਣੀ ਨੂੰ 15% ਘਟਾਓ, ਕਿਉਂਕਿ ਕੈਲੀਫੋਰਨੀਆ ਦੇ ਵਿੱਚ ਇਸ ਵੇਲੇ ਬਹੁਤ ਹੀ ਖਤਰਨਾਕ ਡਰਾਊਟ ਜਿਹੜਾ ਆ ਉਹ ਚੱਲ ਰਿਹਾ ਹੈਗਾ ਤੇ ਟੈਂਪਰੇਚਰ ਬਹੁਤ ਜ਼ਿਆਦਾ ਵੱਧ ਰਿਹਾ ਹੈਗਾ। ਤੇ ਕੈਲੀਫੋਰਨੀਆ ਦੀਆਂ ਟੋਟਲ 58 ਕਾਉਂਟੀਜ਼ ਹੈਗੀਆਂ। 58 ਕਾਉਂਟੀਜ਼ ਦੇ ਵਿੱਚੋਂ 50 ਕਾਉਂਟੀਜ਼ ਨੂੰ ਜਿਹੜੀ ਆ ਉੱਥੇ ਸਟੇਟ ਆਫ ਐਮਰਜੈਂਸੀ ਕੈਲੀਫੋਰਨੀਆ ਦੇ ਗਵਰਨਰ ਵੱਲੋਂ ਡਿਕਲੇਅਰ ਕੀਤੀ ਹੋਈ ਆ, ਤੇ ਇਹ 50 ਕਾਉਂਟੀਜ਼ ਜਿਹੜੀਆਂ ਆ ਟੋਟਲ ਕੈਲੀਫੋਰਨੀਆ ਦਾ 42% ਪਾਪੂਲੇਸ਼ਨ ਬਣਦੀ ਹੈਗੀ ਆ। ਕੈਲੀਫੋਰਨੀਆ ਦੀਆਂ ਵੱਡੀਆਂ ਜਿਹੜੀਆਂ ਕਾਉਂਟੀਜ਼ ਆ ਲਾਸ ਐਂਜਲਸ, ਸੈਨ ਡੀਗੋ ਤੇ ਸੈਨ ਫਰਾਂਸਿਸਕੋ, ਇਹ ਜਿਹੜੀਆਂ ਆ ਐਮਰਜੈਂਸੀ ਦੇ ਵਿੱਚ ਨਹੀਂ ਇਨਕਲੂਡ ਕੀਤੀਆਂ ਗਈਆਂ। ਪਰ ਬੇ ਏਰੀਏ ਦੇ ਵਿੱਚ ਸੈਨ ਹੋਜ਼ੇ, ਸੈਂਟਾ ਕਲਾਰਾ ਕਾਉਂਟੀ ਦੇ ਜਿਹੜੇ ਆਫੀਸ਼ੀਅਲਸ ਆ ਉਹਨਾਂ ਨੇ ਜ਼ਰੂਰ ਕਿਹਾ ਵੀ ਵਾਟਰ ਕੱਟ ਕਰਨਾ ਚਾਹੀਦਾ ਹੈਗਾ ਆ ਕੰਜ਼ੰਪਸ਼ਨ ਉਹਦੀ, ਨਹੀਂ ਤਾਂ ਜਿਹੜੀ ਹੈ ਇੱਕ ਸਿਚੁਏਸ਼ਨ ਬਹੁਤ ਖਤਰਨਾਕ ਬਣ ਸਕਦੀ ਹੈ। ਹਾਂਜੀ। ਅੱਜ ਦੀ ਅਗਲੀ ਖਬਰ ਵੀ ਦੁਬਾਰਾ ਗੈਵਿਨ ਨਿਊਸਮ ਵੱਲੋਂ ਹੀ ਜੀ। ਗੈਵਿਨ ਨਿਊਸਮ ਨੇ ਰੀਸੈਂਟਲੀ ਅਨਾਉਂਸ ਕੀਤਾ ਜੀ ਕਿ ਉਹਨਾਂ ਨੇ ਕੈਂਪੇਨ ਕਿਕ ਆਫ ਕੀਤੀ ਹੈ ਜੀ ਤੇ 1.1 ਬਿਲੀਅਨ ਡਾਲਰ ਇਸ ਕੈਂਪੇਨ ਲਈ ਉਹਨਾਂ ਨੇ ਰੱਖਿਆ ਹੈ ਜੀ ਕਿ ਉਹ ਇਸ ਕੈਂਪੇਨ ਦੁਆਰਾ ਆਲ ਓਵਰ ਕੈਲੀਫੋਰਨੀਆ ਟਰੈਸ਼ ਤੇ ਗ੍ਰਾਫਿਟੀ ਜੀ ਜਿਹੜੀ ਸਾਈਟਸ ਨੇ ਜੀ ਉਹ ਇਸ ਨੂੰ ਸਾਫ਼ ਕਰਨ ਲਈ ਉਹਨਾਂ ਨੇ ਇਹ ਕੈਂਪੇਨ ਸਟਾਰਟ ਕੀਤੀ ਹੈ ਜੀ। ਜੀ ਅਗਲੀ ਖਬਰ ਮਿਆਮੀ ਤੋਂ ਆ ਰਹੀ ਆ, ਜਿੱਥੇ ਕਿ ਇੱਕ 12 ਸਟੋਰੀ ਕੰਡੋਮੀਨੀਅਮ ਕੰਪਲੈਕਸ ਜਿਹੜਾ ਆ ਉਹ ਡਿੱਗ ਪਿਆ ਸੀ। ਉਹਦੇ ਵਿੱਚ ਹੁਣ ਤੱਕ 64 ਲੋਕਾਂ ਦੀ ਜਿਹੜੀ ਮੌਤ ਆ ਉਹ ਕਨਫਰਮ ਹੋ ਚੁੱਕੀ ਆ। 76 ਜਾਣੇ ਜਿਹੜੇ ਆ ਹਜੇ ਵੀ ਅਨਅਕਾਊਂਟਡ ਫॉर ਹੈਗੇ ਆ। ਸੋ ਹੋ ਸਕਦਾ ਉਹ ਜਿਹੜਾ ਮਲਬਾ ਆ ਉਹਦੇ ਥੱਲੇ ਦੱਬੇ ਪਏ ਹੋਣ। ਹੋਰ ਵੀ ਜਿਹੜੀਆਂ ਕਈ ਹਾਈ ਰਾਈਜ਼ ਬਿਲਡਿੰਗਸ ਹੈਗੀਆਂ ਉੱਥੇ ਲਾਗੇ ਛਾਗੇ ਉਹਨਾਂ ਨੂੰ ਵੀ ਇਵੈਕੂਏਟ ਕਰਾਇਆ ਗਿਆ ਲੋਕਲ ਅਥਾਰਟੀਜ਼ ਦੇ ਵੱਲੋਂ। ਤੇ ਕਹਿੰਦੇ ਵੀ ਹਜੇ ਤੱਕ ਵਾਪਸ ਨਹੀਂ ਜਾਣ ਦਿੱਤਾ ਜਾਊਗਾ। ਇੰਸ਼ੋਰੈਂਸ ਕੰਪਨੀਆਂ ਤੇ ਜਿਹੜੇ ਬਿਲਡਿੰਗ ਕੋਡ ਇੰਸਪੈਕਟਰਸ ਹੈਗੇ ਆ ਉਹ ਕਹਿੰਦੇ ਵੀ ਜਿੰਨੀਆਂ ਵੀ ਘੱਟੋ ਘੱਟ 40 ਸਾਲ ਪੁਰਾਣੀਆਂ ਬਿਲਡਿੰਗਸ ਹੈਗੀਆਂ ਉਹਨਾਂ ਨੂੰ ਇੱਕ ਵਾਰ ਪੂਰੀ ਤਰ੍ਹਾਂ ਜਿਹੜਾ ਆ ਇੰਸਪੈਕਟ ਕਰਨਾ ਹੈਗਾ ਆ, ਤਾਂ ਕਿ ਇਹ ਜਿਹੜੀ ਇੱਦਾਂ ਦੀ ਘਟਨਾ ਵਾਪਰੀ ਸੀ ਦੁਬਾਰਾ ਕੀ ਨਾ ਹੋ ਸਕੇ। ਸੋ ਜਿਹੜੀ ਰੈਸਕਿਊ ਟੀਮ ਆ ਉਹ ਚੁੱਪਚਾਪ ਜਿਹੜੀ ਕੋਸ਼ਿਸ਼ ਕਰ ਰਹੇ ਆ ਉੱਥੋਂ ਜਿਹੜੇ ਸ਼ਵ ਆ ਉਹਨਾਂ ਨੂੰ ਬਾਹਰ ਕੱਢਣ ਦੇ ਲਈ। ਪਰ ਇੱਕ ਪਾਸੇ ਟਫ ਵੀ ਆ ਕਿਉਂਕਿ ਹੁਣੇ ਉੱਥੋਂ ਦੀ ਹਰੀਕੇਨ ਵੀ ਆਇਆ ਸੀ ਤੇ ਉਹਦੇ ਨਾਲ ਜਿਹੜਾ ਵੈਦਰ ਕਾਫੀ ਖਰਾਬ ਸੀ। ਪਰ ਜਿਹੜਾ ਉੱਥੇ ਕੰਮ ਆ ਪੂਰੇ ਜ਼ੋਰ ਸ਼ੋਰ ਦੇ ਨਾਲ ਚੱਲ ਰਿਹਾ ਤੇ ਪ੍ਰੇਅਰਸ ਵੀ ਲੋਕ ਜਿਹੜੇ ਆ ਉਸ ਲੋਕੇਸ਼ਨ ਤੇ ਕਰ ਰਹੇ ਆ, ਜਿਨ੍ਹਾਂ ਦੇ ਰਿਸ਼ਤੇਦਾਰ ਦੋਸਤ ਮਿੱਤਰ ਜਿਹੜੇ ਆ ਇਸ ਘਟਨਾ ਦਾ ਸ਼ਿਕਾਰ ਹੋ ਗਏ ਹੈਗੇ ਆ।
ਹਾਂਜੀ, ਸੋ ਸਾਡੀ ਅੱਜ ਦੀ ਅਗਲੀ ਖਬਰ ਆ ਰਹੀ ਹੈ ਜੀ ਐਲਕ ਗਰੋਵ ਕੈਲੀਫੋਰਨੀਆ ਤੋਂ ਜੀ। ਐਲਕ ਗਰੋਵ ਦੇ ਵਿੱਚ ਇੰਟਰਸਟੇਟ 5 ਦੇ ਉੱਤੇ ਇੱਕ ਗੱਡੀ ਦੇ ਵਿੱਚ ਇੱਕ ਫੈਮਿਲੀ ਟਰੈਵਲ ਕਰ ਰਹੀ ਸੀਗੀ ਜੀ। ਇੱਕ ਰੋਡ ਰੇਜ ਦੇ ਇੰਸੀਡੈਂਟ ਦੇ ਵਿੱਚ ਉਸ ਗੱਡੀ ਦੇ ਵਿੱਚ 2 ਲੋਕਾਂ ਨੂੰ ਗੋਲੀ ਲੱਗੀ ਹੈ ਜੀ। ਜੀ। ਸੋ ਬਿਲਕੁਲ ਜਿਹੜਾ ਰੋਡ ਰੇਜ ਆ ਨਾ, ਇਹ ਇੱਕ ਬਹੁਤ ਵੱਡੀ ਪ੍ਰੋਬਲਮ ਹੈਗੀ ਆ। ਆਪਾਂ ਦੇਖਦੇ ਹਾਂ ਰੋਡ ਰੇਜ ਦੇ ਵਿੱਚ ਕਈ ਵਾਰ ਸ਼ੂਟਿੰਗਸ ਹੁੰਦੀ ਆ। ਸੋ ਕੈਲੀਫੋਰਨੀਆ ਹਾਈਵੇ ਪੈਟਰੋਲ ਨੇ ਵਾਰ-ਵਾਰ ਕਿਹਾ ਆ ਵੀ ਜੇ ਕੋਈ ਇੱਦਾਂ ਦੀ ਇੰਸੀਡੈਂਟ ਹੁੰਦੀ ਆ, ਤੁਸੀਂ ਕੋਈ ਨਾ ਕਿਸੇ ਦੇ ਵੱਲ ਦੇਖ ਕੇ ਆਪ ਵੀ ਜਿਹੜੀ ਆ ਉੱਦਾਂ ਸਪੀਡ ਦੇ ਉੱਤੇ ਰੋਡ ਰੇਜ ਕਰੋ। ਇਹ ਜਿਹੜੀ ਆ ਇੱਕ ਘਾਤਕ ਹੋ ਸਕਦੀ ਹੈਗੀ ਆ। ਸੋ ਬਿਲਕੁਲ ਇਹ ਤੋਂ ਪਹਿਲਾਂ ਵੀ ਲਾਸ ਐਂਜਲਸ ਦੇ ਵਿੱਚ ਵੀ ਇੱਦਾਂ ਹੀ ਇੱਕ ਰੋਡ ਰੇਜ ਦੇ ਵਿੱਚ ਇੱਕ ਬੀਬੀ ਤੇ ਉਹਦਾ ਬੱਚਾ ਜਿਹੜਾ ਜਾ ਰਹੇ ਸੀ, ਉੱਥੇ ਗੋਲੀ ਵੀ ਮਾਰ ਦਿੱਤੀ ਤੇ ਬੱਚੇ ਦੀ ਜਿਹੜੀ ਡੈਥ ਹੋ ਗਈ ਸੀ। ਹਾਂਜੀ, ਅਗਲੀ ਖਬਰ ਜਿਹੜੀ ਆ ਉਹ ਟੋਕੀਓ ਤੋਂ ਆ ਰਹੀ ਆ। ਟੋਕੀਓ ਓਲੰਪਿਕਸ ਦੇ ਵਿੱਚ ਕੋਵਿਡ ਨਾ ਫੈਲੇ, ਖਾਸ ਕਰਕੇ ਜਿਹੜਾ ਡੈਲਟਾ ਆ, ਕਿਉਂਕਿ ਬਹੁਤ ਖਤਰਨਾਕ ਬਣਿਆ ਹੋਇਆ ਆ। ਉੱਥੇ ਦੇ ਜਿਹੜੇ ਪ੍ਰਾਈਮ ਮਿਨਿਸਟਰ ਨੇ ਇਹ ਕਿਹਾ ਆ ਵੀ ਜਿੰਨੇ ਵੀ ਉੱਥੇ ਦੇ ਬਾਰਸ ਜਾਂ ਰੈਸਟੋਰੈਂਟ ਹੈਗੇ ਆ, ਉਹ ਅਲਕੋਹਲ ਨਹੀਂ ਸਰਵ ਕਰਨਗੇ ਤੇ ਸਾਰੇ ਦੇ ਸਾਰੇ ਜਿਹੜੇ ਫੈਨਸ ਹੈਗੇ ਆ, ਉਹਨਾਂ ਨੂੰ ਬੈਨ ਕੀਤਾ ਗਿਆ ਆ ਤਾਂ ਕਿ ਜਿਹੜੀ ਕਰੋਨਾ ਫੈਲ ਨਾ ਸਕੇ, ਕਿਉਂਕਿ ਜਾਪਾਨ ਦੇ ਵਿੱਚ ਜਿਹੜੇ ਆ ਉਹ ਬਹੁਤ ਸਟ੍ਰਿਕਟ ਹੈਗੇ ਕਰੋਨਾ ਦੇ ਮਾਮਲੇ ਦੇ ਵਿੱਚ। ਦੂਸਰੇ ਨੰਬਰ 'ਤੇ ਕੀ ਆ ਵੀ ਪੂਰੇ ਦੁਨੀਆ ਦੇ ਵਿੱਚੋਂ ਜਿਹੜੇ ਆ ਪਲੇਅਰ ਆਉਣੇ ਹੈਗੇ ਆ। ਸੋ ਪਤਾ ਨਹੀਂ ਕਿਹੜਾ ਪਲੇਅਰ ਕਿੱਦਾਂ ਦਾ ਹੋ ਸਕਦਾ ਆ, ਹਾਲਾਂਕਿ ਉਹ ਬਾਰ-ਬਾਰ ਚੈੱਕ ਕਰ ਰਹੇ ਹੈਗੇ ਆ। ਤੇ ਪਿਛਲੇ ਦਿਨਾਂ ਦੇ ਵਿੱਚ ਉੱਥੇ ਜਿਹੜੇ ਆ ਲੈਂਡਸਲਾਈਡ ਵੀ ਹੋਏ ਆ, ਉਹਦੇ ਨਾਲ ਵੀ ਜਿਹੜਾ ਆ ਕਾਫੀ ਲੋਕਾਂ ਦੀਆਂ ਮੌਤਾਂ ਵੀ ਹੋਈਆਂ। ਸੋ ਉੱਥੇ ਹੋਰ ਮਾਲੀ ਨੁਕਸਾਨ ਵੀ ਬਹੁਤ ਹੋਇਆ ਹੈਗਾ। ਸੋ ਓਲੰਪਿਕਸ ਤਾਂ ਹੋਣਗੀਆਂ, ਪਰ ਕਹਿੰਦੇ ਵੀ ਫੈਨਸ ਜਿਹੜੇ ਆ ਉਹਨਾਂ ਤੋਂ ਬਿਨਾਂ ਹੋਣਗੀਆਂ। ਹਾਂਜੀ। ਸਾਡੀ ਅੱਜ ਦੀ ਅਗਲੀ ਖਬਰ ਆ ਰਹੀ ਹੈ ਜੀ ਫੇਅਰਫੀਲਡ ਕੈਲੀਫੋਰਨੀਆ ਤੋਂ। ਫੇਅਰਫੀਲਡ ਵਿਖੇ ਇੱਕ ਹੋਮ ਓਨਰ ਨੇ ਜੋ ਕਿ ਸਵੇਰੇ ਆਪਣੀ ਫੈਮਿਲੀ ਦੇ ਨਾਲ ਬ੍ਰੇਕਫਾਸਟ ਕਰ ਰਹੇ ਸੀਗੇ। ਉਸ ਟਾਈਮ ਤੇ ਉਹਨਾਂ ਨੇ ਦੇਖਿਆ ਕਿ ਉਹਨਾਂ ਦੇ ਘਰ 'ਚ ਕੋਈ ਇੰਟਰੂਡਰ ਵੜਨ ਦੀ ਕੋਸ਼ਿਸ਼ ਕਰ ਰਿਹਾ ਹੈ ਜੀ, ਤੇ ਉਸ ਟਾਈਮ ਤੇ ਹੋਮ ਓਨਰ ਨੇ ਗੋਲੀ ਚਲਾ ਕੇ ਉਸ ਇੰਟਰੂਡਰ ਦੀ ਹੱਤਿਆ ਕਰ ਦਿੱਤੀ ਅਤੇ ਬਾਅਦ ਦੇ ਵਿੱਚ ਜਦ ਪੁਲਿਸ ਸੀਨ ਤੇ ਆਈ ਤੇ ਪੁਲਿਸ ਨੇ ਜਦ ਇੰਟਰੂਡਰ ਦੀ ਬੋਡੀ ਵੇਖੀ ਤੇ ਇੰਟਰੂਡਰ ਆਰਮਡ ਸੀਗਾ ਜੀ। ਉਹਦੇ ਕੋਲ 2 ਹੈਂਡਗਨਸ ਲੋਡਡ ਹੈਂਡਗਨਸ ਸੀਗੀਆਂ ਜੀ। ਜੀ। ਅਗਲੀ ਖਬਰ ਜਿਹੜੀ ਆ ਉਹ ਡੈਨਮਾਰਕ ਤੋਂ ਆ ਰਹੀ ਆ। ਡੈਨਮਾਰਕ ਇਸ ਟਾਈਮ ਦੁਨੀਆ ਦੇ ਵਿੱਚ ਕਹਿੰਦੇ ਵੀ ਉਹ ਮੁਲਕ ਬਣ ਗਿਆ ਜਿੱਥੇ ਸਭ ਤੋਂ ਵੱਡਾ ਸੈਂਡ ਕੈਸਲ ਜਿਹੜਾ ਆ ਰੇਤ ਦੇ ਨਾਲ ਮਹਿਲ ਉਸਾਰਿਆ ਆ, ਉਹ ਬਣ ਗਿਆ। 5000 ਟਨ ਦੀ ਜਿਹੜੀ ਸੈਂਡ ਆ, ਰੇਤਾ ਆ, ਉਹਦੇ ਨਾਲ ਇਹ ਕੈਸਲ ਬਣਾਇਆ ਗਿਆ ਆ ਤੇ ਬਹੁਤ ਹੀ ਸੋਹਣਾ ਕੈਸਲ ਬਣਾਇਆ ਗਿਆ ਆ। ਕਹਿੰਦੇ ਵੀ ਇਹ ਜਰਮਨੀ ਦੇ ਵਿੱਚ ਇੱਕ ਸਭ ਤੋਂ ਵੱਡਾ ਸੈਂਡ ਕੈਸਲ ਹੈਗਾ, ਉਹਦੇ ਨਾਲੋਂ ਵੀ 10 ਫੁੱਟ ਉੱਚਾ ਇਹ ਗਿੰਨੀਜ਼ ਵਰਲਡ ਰੈਕੋਰਡ ਦੇ ਮੁਤਾਬਕ ਦੱਸਿਆ ਗਿਆ ਆ। 69 ਫੀਟ ਟਾਲ ਇਸ ਟਾਈਮ ਇਹ ਹੈਗਾ। ਕਹਿੰਦੇ ਵੀ 30 ਸੈਂਡ ਸਕਲਪਚਰਸ ਜਿਹੜੇ ਆ ਇੱਕ ਡੱਚ ਕ੍ਰੀਏਟਰ ਵਿਲਫਰੈਡ ਸਿਜਰ ਜਿਹੜੇ ਆ ਉਸ ਨੇ ਕ੍ਰੀਏਟ ਕੀਤੇ ਹੈਗੇ ਆ। ਕਹਿੰਦਾ ਵੀ ਉਸਨੇ ਇਸ ਦਾ ਜਿਹੜਾ ਮੇਨ ਥੀਮ ਆ ਉਹ ਕਰੋਨਾ ਵਾਇਰਸ ਰੱਖਿਆ ਵੀ ਕਰੋਨਾ ਵਾਇਰਸ ਦੇ ਦੌਰਾਨ ਵੀ ਜਿਹੜਾ ਆ ਅਸੀਂ ਦੁਨੀਆ ਨੂੰ ਦੱਸ ਸਕਦੇ ਹਾਂ ਵੀ ਇਹ ਕੰਮ ਹੋ ਸਕਦਾ ਹੈਗਾ। ਹਾਂਜੀ। ਅੱਜ ਦੀ ਅਗਲੀ ਖਬਰ ਜੀ ਕਿ ਕੈਲੀਫੋਰਨੀਆ ਦੇ ਵਿੱਚ ਇਸ ਵੀਕ ਇੱਕ ਬਹੁਤ ਸਟਰੋਂਗ ਹੀਟ ਵੇਵ ਦੀ ਵਾਰਨਿੰਗ ਹੈਗੀ ਹੈ ਜੀ। ਅਥਾਰਟੀਜ਼ ਨੇ ਲੋਕਾਂ ਨੂੰ ਆਊਟਡੋਰ ਅਵੋਇਡ ਕਰਨ ਦੀ ਪੂਰੀ ਉਹਨਾਂ ਨੂੰ ਬੇਨਤੀ ਕਰਦੇ ਨੇ ਜੀ ਕਿ ਆਊਟਡੋਰ ਨਾ ਜਾਣ, ਕਿਉਂਕਿ ਇੱਕ ਬਹੁਤ ਐਕਸਟ੍ਰੀਮ ਹੀਟ ਵੇਵ ਦੀ ਵਾਰਨਿੰਗ ਹੈ ਤੇ ਟੈਂਪਰੇਚਰ ਟ੍ਰਿਪਲ ਡਿਜਿਟਸ ਵੱਲ ਕਹਿੰਦੇ ਨੇ ਕਿ ਪਹੁੰਚ ਜਾਣਗੇ ਜੀ। ਜੀ। ਅਗਲੀ ਖਬਰ ਵਾਈਟ ਹਾਊਸ ਵੱਲੋਂ ਆ ਰਹੀ ਆ। 2-3 ਦਿਨਾਂ ਦਾ ਕਾਫੀ ਰੌਲਾ ਪਿਆ ਸੀ ਜਦੋਂ ਹੀ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਦੇ ਚੀਫ ਸਟਾਫ ਜਿਹੜੇ ਆ ਉਹਨਾਂ ਨੇ ਇਹ ਕਿਹਾ ਸੀ ਵੀ ਆਪਾਂ ਡੋਰ ਟੂ ਡੋਰ, ਈਵਨ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੇ ਵੀ ਕਿਹਾ ਸੀ ਵੀ ਡੋਰ ਟੂ ਡੋਰ ਜਾਵਾਂਗੇ ਤਾਂ ਕਿ ਲੋਕ ਜਿਹੜੇ ਆ ਵੈਕਸੀਨ ਲਵਾਉਣ। ਉਹਦਾ ਵਿਰੋਧ ਕਾਫੀ ਹੋਇਆ, ਕਈ ਖਾਸ ਕਰਕੇ ਜਿਹੜੇ ਲੋਕ ਵੈਕਸੀਨ ਦੇ ਉਲਟ ਹੈਗੇ ਆ। ਅੱਜ ਇਹ ਜਿਹੜੀ ਕਲੈਰੀਫਿਕੇਸ਼ਨ ਦਿੱਤੀ ਗਈ ਆ ਵਾਈਟ ਹਾਊਸ ਵੱਲੋਂ ਵੀ ਅਸੀਂ ਜਿਹੜੇ ਆ ਵੈਕਸੀਨ ਪ੍ਰੋਵਾਈਡ ਕਰਾਂਗੇ, ਪਰ ਡੋਰ ਟੂ ਡੋਰ ਜਿਹੜਾ ਕੋਈ ਵੀ ਗਵਰਨਮੈਂਟ ਆਫੀਸ਼ੀਅਲ ਨਹੀਂ ਜਾਊਗਾ। ਮੋਸਟਲੀ ਜਿਹੜੇ ਨੇਬਰਸ ਦੇ ਵਿੱਚ ਲੋਕ ਰਹਿੰਦੇ ਆ ਜਾਂ ਨਾਨ ਪ੍ਰੋਫਿਟ ਆਰਗੇਨਾਈਜੇਸ਼ਨਸ ਹੈਗੀਆਂ ਆ, ਉਹ ਡੋਰ ਟੂ ਡੋਰ ਜਾਣਗੀਆਂ ਤੇ ਲੋਕਾਂ ਨੂੰ ਸਮਝਾਉਣਗੀਆਂ ਵੀ ਭਾਈ ਟੀਕਾ ਲਵਾ ਲਓ, ਨਹੀਂ ਤਾਂ ਬਹੁਤ ਚਾਂਸ ਹੈਗੇ ਆ ਕਰੋਨਾ ਹੋਣ ਦੇ। ਡੈਲਟਾ ਵੇਰੀਐਂਟ ਜਿਹੜਾ ਇੰਡੀਆ ਤੋਂ ਓਰੀਜੀਨੇਟ ਹੋਇਆ, ਇਹ ਬਹੁਤ ਹੀ ਖਤਰਨਾਕ ਆ। ਆਪਾਂ ਦੇਖ ਰਹੇ ਹਾਂ ਮਜ਼ੂਰੀ ਸਟੇਟ ਇਸ ਵੇਲੇ ਬਹੁਤ ਬੁਰੀ ਤਰ੍ਹਾਂ ਇਹਦੇ ਨਾਲ ਪ੍ਰਭਾਵਿਤ ਹੈਗੀ ਆ। ਹਾਂਜੀ, ਗੱਲ ਕਰ ਰਹੇ ਸੀਗੇ ਜੀ ਕਿ ਕੋਰੋਨਾ ਵਾਇਰਸ ਦੀ। ਅੱਜ ਦੇ ਦਿਨ 8 ਜੁਲਾਈ ਨੂੰ ਜੀ
ਆਲ ਓਵਰ ਅਮਰੀਕਾ 25% ਜਿੰਨੇ ਵੀ ਅਮਰੀਕਾ ਦੇ ਵਿੱਚ ਕੋਵਿਡ ਦੇ ਕੇਸਿਸ ਨੇ ਜੀ, ਉਹ ਹੁਣ ਡੈਲਟਾ ਵੇਰੀਐਂਟ ਦੇ ਹੋ ਚੁੱਕੇ ਨੇ ਜੀ। ਤੇ ਖਾਸ ਕਰਕੇ ਜੀ ਐਲਬਾਮਾ, ਆਰਕਨਸਸ, ਲੂਜ਼ੀਆਨਾ, ਓਕਲਾਹੋਮਾ ਅਤੇ ਟੈਨੇਸੀ ਦੇ ਵਿੱਚ ਡੈਲਟਾ ਵੇਰੀਐਂਟ ਬਹੁਤ ਹੀ ਤੇਜ਼ੀ ਨਾਲ ਫੈਲ ਰਿਹਾ ਹੈ ਜੀ। ਸੋ ਇੱਥੇ ਵੀ ਅਥਾਰਟੀਜ਼ ਨੇ ਲੋਕਾਂ ਨੂੰ ਵੱਧ ਤੋਂ ਵੱਧ ਵੈਕਸੀਨ ਲਵਾਉਣ ਦੀ ਅਪੀਲ ਕੀਤੀ ਹੈ ਜੀ। ਜੀ। ਅਗਲੀ ਖਬਰ ਅੱਜ ਵੈਲਜ਼ ਫਾਰਗੋ ਬੈਂਕ ਵੱਲੋਂ ਆ ਰਹੀ ਆ। ਉਹਨਾਂ ਨੇ ਅੱਜ ਅਨਾਊਂਸ ਕਰਤਾ ਵੀ ਜਿੰਨੇ ਵੀ ਪਰਸਨਲ ਲਾਈਨਸ ਆਫ ਕ੍ਰੈਡਿਟ ਲੋਨ ਆ ਉਹ ਬੰਦ ਕਰਨ ਜਾ ਰਹੇ ਹੈਗੇ ਆ। 6 ਪੇਜਾਂ ਦਾ ਇੱਕ ਲੈਟਰ ਉਹਨਾਂ ਨੇ ਆਪਣੇ ਕਸਟਮਰਸ ਨੂੰ ਭੇਜਿਆ ਹੈਗਾ। ਪਰਸਨਲ ਲਾਈਨ ਆਫ ਕ੍ਰੈਡਿਟ ਬਹੁਤ ਸਾਰੇ ਲੋਕਾਂ ਨੇ ਲਏ ਹੋਏ ਆ $3000 ਤੋਂ ਲੈ ਕੇ $1,00,000 ਤਾਈਂ। ਪਰ ਇਹ ਅਚਨਚੇਤ ਵੈਲਜ਼ ਫਾਰਗੋ ਨੇ ਕਿਉਂ ਕੀਤਾ ਆ, ਇਹ ਕਿਸੇ ਨੂੰ ਫਿਗਰ ਪਤਾ ਨਹੀਂ ਲੱਗ ਰਿਹਾ। ਕਹਿੰਦੇ ਵੀ ਬਹੁਤ ਵੱਡਾ ਅਮਾਊਂਟ ਹੈਗਾ, ਹਜ਼ਾਰਾਂ ਨਹੀਂ ਲੱਖਾਂ ਦੇ ਹਿਸਾਬ ਨਾਲ ਲੋਕਾਂ ਨੇ ਪਰਸਨਲ ਲੋਨ ਜਿਹੜੇ ਆ ਉਹ ਵੈਲਜ਼ ਫਾਰਗੋ ਤੋਂ ਲਏ ਹੋਏ ਆ। ਕਹਿੰਦੇ ਵੀ 60 ਦਿਨਾਂ ਦਾ ਨੋਟਿਸ ਦਿੱਤਾ ਜਾ ਰਿਹਾ ਆ ਵੀ ਜਿਹੜਾ ਵੀ ਬੈਲੈਂਸ ਹੋਊਗਾ ਉਹ ਜਿਹੜਾ ਹੈ ਇੱਕ ਫਿਕਸ ਰੇਟ ਦੇ ਉੱਤੇ ਉਹਨਾਂ ਨੂੰ ਪੇਮੈਂਟ ਦੇਣੀਆਂ ਪਊਗੀਆਂ, ਪਰ ਉਹ ਅੱਗੇ ਵਾਸਤੇ ਜਿਹੜਾ ਆ ਯੂਜ਼ ਨਹੀਂ ਕਰ ਸਕਦੇ ਹੈਗੇ। ਪਿਛਲੇ ਸਾਲਾਂ ਦੇ ਵਿੱਚ ਵੈਲਜ਼ ਫਾਰਗੋ ਨੂੰ ਫਾਈਨ ਵੀ ਲਗਭਗ $1 ਬਿਲੀਅਨ ਦਾ ਹੋਇਆ ਸੀ, ਸੈਟਲਮੈਂਟ ਉਹਨਾਂ ਦੀ ਹੋਈ ਸੀ, ਕਿਉਂਕਿ ਬੈਂਕ ਵਾਲਿਆਂ ਨੇ ਬਹੁਤ ਜਿਹੜੀਆਂ ਇਨਅਪਰੋਪਰੀਏਟ ਫੀਸ ਜਿਹੜੀ ਆ ਖਾਸ ਕਰਕੇ ਜਿਹੜੇ ਮੌਰਗੇਜ ਬੋਰੋਅਰਸ ਹੈਗੇ ਆ ਉਹਨਾਂ ਤੋਂ ਚਾਰਜ ਕੀਤੇ ਸੀ। ਹਾਂਜੀ, ਸਾਡੀ ਅੱਜ ਦੀ ਅਗਲੀ ਖਬਰ ਆ ਰਹੀ ਹੈ ਜੀ ਈਸਟ ਕੋਸਟ ਤੋਂ, ਫਲੋਰੀਡਾ ਤੋਂ, ਜਿੱਥੇ ਕਿ ਟ੍ਰੋਪੀਕਲ ਸਟਾਰਮ ਐਲਸਾ ਕਾਰਨ 27 ਮਿਲੀਅਨ ਲੋਕਾਂ ਨੂੰ ਫਲੋਰੀਡਾ ਦੇ ਗਵਰਨਰ ਨੇ ਅੰਡਰ ਵਾਰਨਿੰਗ ਦੇ ਕੇ ਰੱਖਿਆ ਹੈ ਜੀ ਕਿ 27 ਮਿਲੀਅਨ ਲੋਕੀ ਔਨ ਦੀ ਆਰਡਰ ਇਵੈਕੂਏਸ਼ਨ ਦੇ ਆਰਡਰ ਤੇ ਤਿਆਰ ਰਹਿਣ ਜੀ। ਇਹ ਫਲੋਰੀਡਾ ਦੇ ਸਰਕਾਰ ਸਟੇਟ ਗਵਰਨਮੈਂਟ ਦਾ ਕਹਿਣਾ ਹੈ ਜੀ। ਜੀ ਬਿਲਕੁਲ, ਕਿਉਂਕਿ ਜਦੋਂ ਐਡੇ ਵੱਡੇ ਹਰੀਕਨ ਆਉਂਦੇ ਹੈਗੇ ਆ ਤੇ ਉਹਨਾਂ ਦੇ ਨਾਲ ਨੁਕਸਾਨ ਜ਼ਿਆਦਾ ਹੁੰਦਾ ਹੈਗਾ। ਸੋ ਹਾਈਵੇਜ਼ ਵੀ ਕਈ ਜਗ੍ਹਾ ਦੇ ਉੱਤੇ ਬੰਦ ਕੀਤੇ ਗਏ ਹੈਗੇ ਆ। ਆਪਣੇ ਜਿਹੜੇ ਖਾਸ ਕਰਕੇ ਕਈ ਸਰੋਤੇ ਟਰੱਕਰਸ ਹੈਗੇ ਆ ਜਿਹੜੇ ਉਸ ਏਰੀਏ ਵੱਲ ਜਾ ਰਹੇ ਹੈਗੇ ਆ, ਉਹਨਾਂ ਨੂੰ ਬੜੇ ਧਿਆਨ ਦੇ ਨਾਲ ਜਿਹੜਾ ਵੈਦਰ ਆ ਉਸ ਨੂੰ ਜਿਹੜਾ ਚੈੱਕ ਕਰਨਾ ਚਾਹੀਦਾ ਹੈਗਾ, ਤਾਂ ਕਿ ਉਹ ਉਹਦੇ ਵਿੱਚ ਸਟੈਕ ਨਾ ਕਰ ਸਕਣ। ਹਾਂਜੀ, ਜੀ ਸੋ ਸਾਡੀ ਅੱਜ ਦੀ ਅਗਲੀ ਖਬਰ ਆ ਰਹੀ ਹੈ ਜੀ ਲੇਕ ਟਾਹੋ ਤੋਂ। ਲੇਕ ਟਾਹੋ ਵਿੱਚ ਵਿਖੇ 4th ਆਫ ਜੁਲਾਈ ਵੀਕਐਂਡ ਤੇ ਜੀ ਇੱਕ 17 ਸਾਲ ਦੇ ਟੀਨੇਜਰ ਦੀ ਇੱਕ ਬੋਟਿੰਗ ਇੰਸੀਡੈਂਟ ਦੇ ਵਿੱਚ ਡੁੱਬ ਕੇ ਮੌਤ ਹੋ ਗਈ ਹੈ ਜੀ। ਜੀ, ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਵੱਲ ਹੀ ਆ। ਤੇ ਜੇ ਅੱਜ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ, ਸਟਾਕ ਮਾਰਕੀਟ ਅੱਜ ਡਾਊਨ ਰਹੀ ਹੈਗੀ ਆ। ਕਈ ਬੜੀਆਂ ਕੰਪਨੀਆਂ ਦੇ ਜਿਹੜੇ ਸਟਾਕ ਆ ਉਹ ਡਾਊਨ ਗਏ ਹੈਗੇ ਆ, ਤੇ ਜਿਹੜੇ ਫਿਊਚਰਸ ਵੀ ਹੈਗੇ ਆ ਉਹ ਵੀ ਜਿਹੜੇ ਡਾਊਨ ਗਏ ਹੈਗੇ ਆ। ਜੇ ਸਟਾਕ ਮਾਰਕੀਟ ਦੇ ਵਿੱਚ ਗੱਲ ਕਰੀਏ, ਈਵਨ ਟੈਸਲਾ ਵਰਗੀ ਜਿਹੜੀ ਕੰਪਨੀ ਆ ਉਹਨਾਂ ਦੇ ਜਿਹੜੇ ਸਟਾਕ ਆ ਉਹ ਵੀ ਡਾਊਨ ਗਏ ਹੈਗੇ ਆ। ਡਾਓ ਜੋਨ ਇੰਡਸਟਰੀਅਲ 260 ਪੁਆਇੰਟ ਡਾਊਨ ਗਿਆ ਤੇ ਕਲੋਜ਼ ਹੋਇਆ ਹੈਗਾ 34,421 ਤੇ। ਨੈਸਡੈਕ ਜਿਹੜਾ ਆ ਉਹ 105.28 ਡਾਊਨ ਗਿਆ ਹੈਗਾ ਤੇ ਕਲੋਜ਼ ਹੋਇਆ 14,559 ਤੇ S&P ਇੰਡੈਕਸ ਵੀ ਜਿਹੜਾ 37.31 ਡਾਊਨ ਗਿਆ ਤੇ ਕਲੋਜ਼ ਹੋਇਆ 4320.82 ਤੇ ਇਸੇ ਤਰ੍ਹਾਂ ਜੇ ਇੱਕ US$ ਦੀ ਕੀਮਤ ਇੰਡੀਆ ਦੇ ਬਰਾਬਰ ਦੱਸਦੀ ਜਾਈਏ ਤੇ 74 ਰੁਪਏ 75 ਪੈਸੇ ਰਹੀ ਆ। ਇੱਕ US$ ਦੀ ਕੀਮਤ ਕੈਨੇਡਾ ਦੇ $1 ਤੇ 25 ਸੈਂਟ ਦੇ ਬਰਾਬਰ ਰਹੀ ਆ। ਜੀ, ਹੁਣ ਇੱਥੇ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਆ। ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਤੇ ਇੰਦਰਪ੍ਰੀਤ ਸਿੰਘ ਵੱਲੋਂ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸਤਿ ਸ੍ਰੀ ਸ੍ਰੀ ਅਕਾਲ ਅਕਾਲ। ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।